ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1753 ਚ ਅੱਜ ਦੇ ਦਿਨ ਨਵਾਬ ਕਪੂਰ ਸਿੰਘ ਦੀ ਮੌਤ ਹੋਈ। ਉਹਨਾਂ ਨੇ ਚੜ੍ਹਾਈ ਕੀਤੀ ਜੀ। ਔਰ ਸਰ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਨੂੰ ਸਰ ਕਪੂਰ ਸਿੰਘ ਹੋਰਾਂ ਨੇ ਆਪਣੇ ਪੁੱਤਰ ਵਾਂਗ ਹੀ ਪਾਲਿਆ। ਕਦੇ ਇਹ 12-13 ਸਾਲ ਦੀ ਉਮਰ 'ਚ ਜੱਸਾ ਸਿੰਘ ਆਹਲੂਵਾਲੀਆ ਮਾਤਾ ਸੁੰਦਰੀ ਜੀ ਦੀ ਜਿਹੜੀ ਹੈ ਦੇਖ ਰੇਖ ਥੱਲੇ ਦਿੱਲੀ ਦੇ ਵਿੱਚ ਰਹੇ। ਔਰ ਇਹ ਉਹ ਪੀਰੀਅਡ ਸੀ ਕਿ ਉਹ ਆਪਣੀ ਮਾਂ ਦੇ ਨਾਲ ਜਿਹੜਾ ਭਾਈ ਜੱਸਾ ਸਿੰਘ ਬਹੁਤ ਸੁੰਦਰ ਕੀਰਤਨ ਕਰਦੇ ਸਨ ਔਰ ਉਹਨਾਂ ਤੋਂ ਉਹਨਾਂ ਨੇ ਮੰਗ ਲਿਆ ਸੀ ਕਿ ਬੱਚਾ ਪੰਥ ਦੀ ਅਮਾਨਤ ਹੋਏਗਾ। ਸੋ ਨਵਾਬ ਕਪੂਰ ਸਿੰਘ ਬਹੁਤ ਵੱਡੀ ਸ਼ਖਸੀਅਤ ਹੋਏ ਨੇ। ਔਰ ਜਦੋਂ ਅਸੀਂ ਅੱਜ ਵੀ ਤਿਆਗ ਦੀ ਗੱਲ ਕਰਦੇ ਹਾਂ ਤਾਂ ਫਿਰ ਇਹ ਅਕਸਰ ਆਉਂਦਾ ਹੈ ਕਿ ਜੀ ਜਦੋਂ ਨਵਾਬੀ ਮੁਗਲਿਆ ਸਲਤਨਤ ਨੇ ਭੇਜੀ ਔਰ ਕੋਈ ਸਿੱਖ ਲੈਣ ਨੂੰ ਤਿਆਰ ਨਹੀਂ ਸੀ ਔਰ ਗੁਰਬਾਣੀ ਦਾ ਹੁਕਮਨਾਮਾ ਟਹਿਲ ਮਹਿਲ ਦਾ ਆਇਆ ਕਿ ਭਾਈ ਔਰ ਇਹ ਹੋਇਆ ਕਿ ਭਾਈ ਜਿਹੜੀ ਘੋੜਿਆਂ ਦੇ ਲਿੱਦ ਦੀ ਸੇਵਾ ਕਰਦੇ ਨੇ ਕਪੂਰ ਸਿੰਘ ਉਹਨਾਂ ਨੂੰ ਇਹ ਨਵਾਬੀ ਦਿੱਤੀ ਜਾਏ। ਪਰ ਉਹਨਾਂ ਨੇ ਵੀ ਕਿਹਾ ਕਿ ਜੀ ਮੈਂ ਇਹ ਜਿਹੜੀ ਸੇਵਾ ਹੈ ਇਸ ਨੂੰ ਜਾਰੀ ਰੱਖਾਂਗਾ। ਹਾਲਾਂਕਿ ਇਸ ਤੋਂ ਲੱਗਦਾ ਕਿ ਜੀ ਜਿਵੇਂ ਪਰ ਉਸ ਪੀਰੀਅਡ 'ਚ ਜਿਹੜੇ ਸਿੱਖ ਵੱਡੇ ਵੱਡੇ ਯੋਧੇ ਵੀ ਸਨ। ਨਵਾਬ ਕਪੂਰ ਸਿੰਘ ਇੱਕ ਮਾਰਵਲਸ ਸੋਲਜਰ ਸਨ, ਯੋਧੇ ਸਨ। ਪਰ ਹਰ ਯੋਧਾ ਵੀ ਜਦੋਂ ਸੰਗਤ 'ਚ ਆਉਂਦਾ ਸੀ, ਕੋਈ ਲੰਗਰ ਦੀ ਸੇਵਾ ਕਰ ਰਿਹਾ ਹੈ, ਕੋਈ ਘੋੜਿਆਂ ਦੇ ਦਾਣਾ ਫੱਕਾ ਜਿਹੜਾ ਉਹ ਵੰਡ ਰਿਹਾ ਹੈ, ਕੋਈ ਹੋਰ, ਕਿਉਂਕਿ ਇਹ ਗੁਰੂ ਦਾ ਹੁਕਮ ਸੀ ਜਿਹਨੂੰ ਸਿੱਖ ਵਜਾਉਂਦੇ ਸਨ ਕਿ ਲੰਗਰ में जो टोए जल देग जो ਵਰਤਾਏ ਜਬੀ ਤਬੀ ਤੋਂ ਉਹ ਸਿੱਖ ਸਤਿਗੁਰੂ ਕੋ ਪਿਆਰਾ ਹੈ। ਕਿ ਲੰਗਰ ਦੇ ਲਈ ਪਾਣੀ ਲਿਆਉਣਾ, ਲੱਕੜਾਂ ਪਾੜਨੀਆਂ, ਦੇਗ ਵਰਤਾਉਣੀ, ਦੂਸਰੀਆਂ ਸੇਵਾਵਾਂ, ਪੱਖਾ ਚੱਲਣਾ, ਇਹ ਜਿਹੜੀਆਂ ਨੇ ਸੇਵਾਵਾਂ ਸੀ ਇਹ ਨਿਮਰਤਾ ਦੇ ਲਈ ਸੀ ਕਿ ਭਾਈ ਸੰਗਤ ਦੇ ਵਿੱਚ ਕੋਈ ਵੱਡਾ ਛੋਟਾ ਨਹੀਂ। ਬਾਹਰ ਕੋਈ ਜਿੰਨਾ ਮਰਜ਼ੀ ਬਹਾਦਰ ਹੈ, ਜਿੰਨਾ ਮਰਜ਼ੀ ਕਿਸੇ ਦਾ, ਉੱਥੇ ਆ ਕੇ ਗੁਰੂ ਦੇ ਸਾਹਮਣੇ ਉਹ ਨਤਮਸਤਕ ਹੋ ਕੇ ਜਿਹੜਾ ਇੱਕ ਸਧਾਰਨ ਸਿੱਖ ਦੀ ਤਰ੍ਹਾਂ ਵਿਚਰਦੇ। ਸੋ ਨਵਾਬ ਕਪੂਰ ਸਿੰਘ ਨੇ ਬੜੇ ਔਖੇ ਵੇਲੇ 'ਚ ਜਦੋਂ ਕਿ ਸਿੱਖਾਂ ਦਾ 1730 ਤੋਂ ਲੈ ਕੇ 1753 'ਚ ਉਹਨਾਂ ਨੇ ਚੜ੍ਹਾਈ ਕੀਤੀ। ਉਹ ਪੀਰੀਅਡ ਹੈ ਜਦੋਂ ਛੋਟਾ ਘੱਲੂਕਾਰਾ ਹੁੰਦਾ ਹੈ, ਜਦੋਂ ਮੱਸਾ ਰੰਗੜ ਆ ਕੇ ਬੈਠਦਾ ਹੈ, ਜਦੋਂ ਇਹ ਸਾਰੇ ਪੀਰੀਅਡ 'ਚ ਉਹਨਾਂ ਨੇ ਪੰਥ ਨੂੰ ਅਗਵਾਈ ਦਿੱਤੀ। 1944 'ਚ ਅਕਾਲੀ ਆਗੂ ਗਿਆਨੀ ਸ਼ੇਰ ਸਿੰਘ ਦੀ ਅੱਜ ਦੇ ਦਿਨ ਮੌਤ ਹੋਈ। ਔਰ ਕੱਲ ਜਦੋਂ ਅਸੀਂ ਬੀਫ ਦੀ ਚਰਚਾ ਕਰ ਰਹੇ ਸੀ ਔਰ ਅੱਜ ਕੱਲ੍ਹ ਇਹੀ ਮੇਨ ਟੌਪਿਕ ਹੈ ਤੇ ਮੈਨੂੰ ਗਿਆਨੀ ਸ਼ੇਰ ਸਿੰਘ ਦਾ ਇੱਕ ਕਮੈਂਟ, ਹਾਲਾਂ ਕਈਆਂ ਨੂੰ ਸ਼ਾਇਦ ਸਾਡੇ ਭਰਾਵਾਂ ਭੈਣਾਂ ਨੂੰ ਚੰਗਾ ਨਾ ਲੱਗੇ, ਇਹ ਉਹਨਾਂ ਨੇ 1941-42 'ਚ ਕਿਹਾ। ਉਹਨੇ ਕਿਹਾ ਜੀ ਅਸੀਂ ਮਣਾ ਮੂੰਹ ਕਾਗਜ਼ ਕਾਲੇ ਕਰ ਰਹੇ ਹਾਂ ਕਿ ਅਸੀਂ ਹਿੰਦੂ ਨਹੀਂ। ਉਹਨਾਂ ਦਾ ਕਹਿੰਦਾ ਜ਼ੋਰ ਲੱਗਿਆ ਵੀ ਤੁਸੀਂ ਹਿੰਦੂ ਹੋ। ਕਹਿੰਦਾ ਇੱਕੋ ਹੀ ਗੱਲ ਕਰੀਏ ਤੇ ਅਸੀਂ ਕਹਾਂਗੇ ਵੀ ਅਸੀਂ ਹਿੰਦੂ ਹਾਂ ਤੇ ਉਹ ਸਾਨੂੰ ਕਹਿਣਗੇ ਜੀ ਜੇ ਸਿੱਖ ਬੀਫ ਖਾਣਾ ਸ਼ੁਰੂ ਕਰ ਦੇਣ ਤੇ ਤੁਸੀਂ ਕਹੋਗੇ ਵੀ ਅਸੀਂ ਹਿੰਦੂ ਹਾਂ, ਕਹਿਣਗੇ ਮਲੇਸ਼ ਨੇ। ਹਾਲਾਂ ਉਹਨਾਂ ਦੀ ਗੱਲ ਉਦੋਂ ਕਿਹਨੇ ਸੁਣਨੀ ਸੀ, ਅੱਜ ਨਹੀਂ ਕੋਈ ਸੁਣਨ ਨੂੰ ਤਿਆਰ ਹੈ, ਪਿੱਛੇ ਪੈ ਜਾਣਗੇ ਜੇ ਕਿਸੇ ਨੇ ਇਹ ਗੱਲ ਕਹੀ, ਭਾਵੇਂ ਪੋਲੀਟੀਕਲ ਸਟੇਟਮੈਂਟ ਹੀ ਕੋਈ ਦਵੇ। ਲੇਕਿਨ ਜਦੋਂ ਤੁਸੀਂ ਕਿਸੇ ਦੀ ਫੋਰਸਾਈਟਡਨੈਸ ਦੇਖਦੇ ਹੋ, ਉਹਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਇਹਨਾਂ ਦਾ ਐਚਲੀਜ਼ ਹੀਲ ਹੈ ਬ੍ਰਾਹਮਣਾਂ ਦੀ, ਕਿ ਵੀ ਫਿਰ ਤੁਸੀਂ ਕਹੀ ਵੀ ਜਾਇਓ ਕਿ ਵੀ ਜੇ ਅਸੀਂ ਹਿੰਦੂ ਨਹੀਂ, ਅਸੀਂ ਹਿੰਦੂ ਆ, ਕਹਿਣਗੇ ਮਲੇਸ਼ ਨੇ। ਸੋ 1985 'ਚ ਜਿਹੜਾ ਅੱਜ ਦੇ ਦਿਨ ਸਿੱਖਾਂ ਨੇ ਦਿੱਲੀ 'ਚ ਪ੍ਰੋਟੈਸਟ ਕੀਤਾ ਕਿਉਂਕਿ ਰਾਜੀਵ ਗਾਂਧੀ ਦੀ ਸਰਕਾਰ ਸੀ, ਗ੍ਰਿਫਤਾਰੀਆਂ ਹੋ ਰਹੀਆਂ ਸੀ ਔਰ ਉਹਨਾਂ ਨੇ ਕਿਹਾ ਵੀ ਗ੍ਰਿਫਤਾਰੀਆਂ ਬੰਦ ਕੀਤੀਆਂ ਜਾਣ। ਵਰਲਡ ਹਿਸਟਰੀ ਦੇ ਹਵਾਲੇ ਨਾਲ 1492 'ਚ ਕੋਲੰਬਸ ਜਿਹੜਾ ਕਿ ਫਲੋਰੀਡਾ ਦੇ ਲਾਗਿਓਂ ਦੀ ਲੰਘ ਗਿਆ, ਉਹਨੂੰ ਲੱਭਿਆ ਨਹੀਂ, ਉਹਨੇ ਡਾਇਰੈਕਸ਼ਨ ਚੇਂਜ ਕੀਤੀ। 1737 'ਚ ਅੱਜ ਦੇ ਦਿਨ ਕਲਕੱਤੇ 'ਚ ਬਹੁਤ ਜ਼ਬਰਦਸਤ ਸਮੁੰਦਰੀ ਤੂਫਾਨ ਆਇਆ। 40 ਫੁੱਟ ਉੱਚੀਆਂ ਪਾਣੀ ਦੀਆਂ ਤਰੰਗਾਂ ਸੀ, 3 ਲੱਖ ਲੋਕ ਤੇ 20,000 ਕਿਸ਼ਤੀਆਂ ਰੁੜ ਗਈਆਂ ਉਹਦੇ 'ਚ। 1806 ਦੇ ਵਿੱਚ ਕਾਰਬਨ ਪੇਪਰ ਜਿਹੜਾ ਹੈ ਲੰਡਨ ਦੇ ਮਿਸਟਰ ਰੈਲਫ ਵੈਨਵੁੱਡ ਨੇ ਇਸ ਦਾ ਪੇਟੈਂਟ ਲਿਆ। 1886 'ਚ ਸਪੇਨ ਨੇ ਸਲੇਵਰੀ ਜਿਹੜੀ ਹੈ ਕਿਊਬਾ 'ਚੋਂ ਖਤਮ ਕੀਤੀ। 1931 'ਚ ਪਹਿਲੀ ਇੰਟਰਾਰੈਡ ਫੋਟੋਗ੍ਰਾਫ ਰੋਚੈਸਟਰ ਨਿਊਯਾਰਕ ਦੇ ਵਿੱਚ ਜਿਹੜੀ ਹੈ ਉਹ ਖਿੱਚੀ ਗਈ। 1950 'ਚ US ਫੋਰਸਿਸ ਨੇ ਕੋਰੀਆ ਦੇ ਉੱਤੇ ਅਟੈਕ ਕੀਤਾ 38th ਪੈਰਲ ਨੂੰ ਕ੍ਰਾਸ ਕਰਕੇ। 1951 'ਚ ਅੱਜ ਦੇ ਦਿਨ ਡੇਵਿਡ ਬੈਨ ਗੁਰਿਓਨ ਨੇ ਇਜ਼ਰਾਈਲ ਦੇ ਵਿੱਚ ਆਪਣੀ ਸਰਕਾਰ ਬਣਾਈ ਔਰ 1963 'ਚ ਕੈਨੇਡੀ ਨੇ ਰੈਟੀਫਾਈ ਕੀਤੀ ਨਿਊਕਲੀਅਰ ਟ੍ਰੀਟੀ, ਨਿਊਕਲੀਅਰ ਟੈਸਟ ਬੈਨ ਟ੍ਰੀਟੀ। 1985 'ਚ ਅਮਰੀਕਾ ਨੇ ਡਿਕਲੇਅਰ ਕੀਤਾ ਕਿ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਉਹਦੇ ਹਰ ਫੈਸਲੇ ਦੇ ਨਾਲ ਅਸੀਂ ਸਹਿਮਤ ਨਹੀਂ ਹੈ। ਸੋ ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦਾ ਇੱਕ ਸ਼ਲੋਕ ਚੁਣਿਆ ਜੀ। ਭਰਨ ਪੋਖਨ ਕਰੰਤ ਜੀਆ ਵਿਸਰਾਮ ਛਾਦਨ ਦੇਵੰਤ ਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨੈ ਵਰਤੰਤ ਸੁਖ ਆਨੰਦ ਪ੍ਰਸਾਦੈ
ਸਿਮਰੰਤ ਨਾਨਕ ਹਰ ਹਰ ਹਰੇ ਅਨਿਤ ਰਚਨਾ ਨਿਰਮੋਹ ਤੇ। ਜੀ ਇਹਦੇ ਚ ਇਹ ਸਹਿਸਕ੍ਰਿਤੀ ਜ਼ਬਾਨ ਹੈ ਕਿ ਉਹ ਨਿਰੰਕਾਰ ਜਿਹੜਾ ਸਾਡੀ ਪ੍ਰਤਿਪਾਲਨਾ ਕਰਦਾ ਹੈ, ਖਾਣ ਨੂੰ ਦਿੰਦਾ ਹੈ, ਔਰ ਸਾਰੇ ਜਿਹੜੇ ਲਿਵਿੰਗ ਬੀਇੰਗ ਨੇ, ਜੀ ਜੰਤ ਨੇ, ਕਰੰਤ ਜੀਆ, ਉਹਨਾਂ ਦਾ ਰੱਖਿਅਕ ਹੈ। ਬਿਸਰਾਮ ਛਾਦਨ ਦੇਵੰਤ ਦਾਨੰ, ਜਿਹੜਾ ਪਾਉਣ ਨੂੰ ਕੱਪੜਾ ਦਿੰਦਾ ਹੈ ਔਰ ਜਿਹੜਾ ਮਾਨਸਿਕ ਸ਼ਾਂਤੀ ਦਿੰਦਾ ਹੈ। ਸਿਰਜੰਤ ਰਤਨ ਜਨਮ ਚਤੁਰ ਚੇਤਨੇ, ਜਿਨੇ ਇਹ ਮਨੁੱਖਾ ਹੀਰੇ ਵਰਗਾ ਜਨਮ, ਰਤਨ ਵਰਗਾ, ਜੂਲ ਵਰਗਾ ਦਿੱਤਾ ਹੈ, ਜਿਸ ਦੇ ਵਿੱਚ ਇੰਟੈਲੀਜੈਂਸ ਹੈ ਔਰ ਚੇਤਨ ਹੈ, ਕਲੈਵਰਨੈਸ ਐਂਡ ਇੰਟੈਲੀਜੈਂਸ, ਚਤੁਰ ਚੇਤਨ ਹੈ। ਵਰਤੰਤ ਸੁਖ ਆਨੰਦ ਪ੍ਰਸਾਦੈ, ਜਿਸ ਦੇ ਪ੍ਰਸਾਦ ਨਾਲ, ਕਿਰਪਾ ਨਾਲ ਚਾਰ ਚਫੇਰੇ ਸੁਖ ਔਰ ਆਨੰਦ ਪਸਰਿਆ। ਸਿਮਰੰਤ ਨਾਨਕ ਹਰ ਹਰ ਹਰੇ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਪੰਜਵੇਂ ਨਾਨਕ ਕਿ ਮੈਂ ਉਸ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖਦਾ, ਅਨਿਤ ਰਚਨਾ ਨਿਰਮੋਹ ਤੇ, ਜਿਸ ਨੇ ਉਸ ਨਿਰੰਕਾਰ ਦੀ ਰਚਨਾ ਦੇ ਨਾਲ ਜਿਹੜਾ ਮੋਹ ਹੈ ਉਸ ਤੋਂ ਮੈਨੂੰ ਨਿਰਮੋਹ ਕੀਤਾ। ਉਹ ਅਨਿਤਿਆ, ਉਹਨੇ ਜਿਹੜੀ ਰਚਨਾ ਹੈ ਮਾਰਟਲ ਨੂੰ ਰਿਲੀਜ਼ ਕੀਤਾ ਹੈ, ਜਿਹੜੀ ਅਟੈਚਮੈਂਟ ਹੈ, ਕਿ ਜਿਸ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਜਿਸ ਰੱਬ ਨੇ ਮੇਰਾ ਮੋਹ ਤੋੜਿਆ ਇਸ ਸੰਸਾਰ ਨਾਲੋਂ, ਜਿਹੜਾ ਸਭ ਦਾ ਪਾਲਣ ਵਾਲਾ ਹੈ, ਪੋਸ਼ਣ ਵਾਲਾ ਹੈ, ਧਨ ਕੱਪੜੇ ਖੁਰਾਕ ਦੇਣ ਵਾਲਾ ਹੈ, ਮਾਨਸਿਕ ਸ਼ਾਂਤੀ ਦੇਣ ਵਾਲਾ ਹੈ, ਔਰ ਜਿਹਨੇ ਮਨੁੱਖਾ ਜਨਮ ਦਿੱਤਾ ਹੈ, ਉਸ ਨੂੰ ਮੈਂ ਸਿਮਰੰਤ ਨਾਨਕ ਹਰ ਹਰ ਹਰੇ, ਉਸ ਨੂੰ ਮੈਂ ਯਾਦ ਕਰਦਾ ਹਮੇਸ਼ਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਡਕਸ਼ਨ ਨੂੰ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।